ਵੈਰੀ ਗੁੱਡ ਵੈਰੀ ਸ਼ਾਨ ਅਲੀ ਸਾਹਿਬ ਇਹ ਦੱਸੋ ਬਈ ਜਿਹੜਾ ਜ਼ਿਮੀਦਾਰ ਹੈ ਹਾੜ ਤੋਂ ਪਹਿਲੇ ਮੇਰਾ ਜ਼ਾਤੀ ਇਹ ਖਿਆਲ ਹੈ ਵੀ ਹਾੜ ਤੋਂ ਪਹਿਲੇ ਵੀ ਉਹ ਤੇ ਮੋਇਆ ਸੀ ਜਦੋਂ ਹਾੜ ਆਇਆ ਉਹ ਦੂਜੀ ਵਾਰੀ ਮੋਇਆ ਇਹ ਜਿਹੜਾ ਹਾੜ ਆਇਆ ਤੁਸੀਂ ਇਹਦਾ ਕੀ ਨੁਕਸਾਨ ਸਮਝਦੇ ਜੇ ਵੀ ਕਿੰਨਾ ਨੁਕਸਾਨ ਹੋਇਆ ਇਹਦੀ ਵਜ੍ਹਾ ਕੀ ਹੈ ਤੇ ਕੀ ਇਸ ਹਾੜ ਦਾ ਅੱਗੇ ਕੋਈ ਸਾਡੇ ਕੋਲ ਹੱਲ ਵੀ ਹੈ ਜਾਂ ਅਸੀਂ ਦੁਬਾਰਾ 6 ਮਹੀਨੇ ਬਾਅਦ ਆਪਣੇ ਜੁੱਲੀ ਬਿਸਤਰੇ ਗੋਲ ਕਰੀਏ ਮਾਲ ਡੰਗਰ ਹੋਣੇ ਨਾਲ ਟਾਈਮ ਨਾ ਕੱਢੀਏ ਪਤਾ ਤਾਂ ਹੈਗਾ ਨਾ ਸਾਨੂੰ ਵੀ ਕਿੱਥੇ ਬਾਰਿਸ਼ਾਂ ਹੋਣੀਆਂ ਹਾਂ ਤੁਹਾਡਾ ਕੋਈ ਸਵਾਲ ਹੈ ਵੇ ਹਾਂ ਬੱਤੀ ਦੱਬ ਲਓ ਹੈਲੋ ਮੇਰਾ ਅਸੀਂ ਕਿਸਾਨੀ ਦੇ ਮੁੱਦੇ ਤੇ ਨਹੀਂ ਮੈਂ ਗੱਲ ਕਰ ਸਕਦਾ ਕਰੋ ਕਰੋ ਤੁਸੀਂ ਕਰ ਸਕਦੇ ਹੋ ਲੇਕਿਨ ਇਸ ਸਵਾਲ ਦਾ ਜਵਾਬ ਦੇ ਦਿਓ ਤਾਂ ਚਲੋ ਜਵਾਬ ਮੈਂ ਦੇ ਦਿਆਂਗਾ ਤੀਏ ਤਲੀਮ ਦੀ ਕਿ ਜਿਸ ਵਕਤ ਅਸੀਂ ਆਪਣਾ ਪੜ੍ਹਾਂਗੇ ਤੇ ਅੱਛੇ ਤਰੀਕੇ ਨਾਲ ਅਸੀਂ ਨਾ ਜ਼ਿਮੀਂਦਾਰਾ ਕਰ ਸਕਾਂਗੇ ਮੈਂ ਕਿਹਾ ਠੀਕ ਹੈ ਬਹੁਤ ਆਲਾ ਬਹੁਤ ਅੱਛੀ ਗੱਲ ਹੈ ਲੇਕਿਨ ਜਦੋਂ ਰੇਟ ਹੀ ਨਹੀਂ ਮਿਲਣਗੇ ਉੱਥੇ ਤੁਹਾਡੀ ਤਲੀਮ ਕੀ ਕਰੇਗੀ ਠੀਕ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵਾ ਜਦੋਂ ਦੇ ਅਸੀਂ ਕਿਸਾਨ ਉਦੋਂ ਤੋਂ ਲੈ ਕੇ ਹਾਕਮੇ ਵਕਤ ਸਾਡੇ ਨਾਲ ਬਦਮਾਸ਼ੀ ਕਰ ਰਿਹਾ ਹੈ ਹਕੂਮਤਾਂ ਬਾਦਸ਼ਾਹੀਆਂ ਸਾਡੇ ਨਾਂ 'ਤੇ ਚੱਲੀਆਂ ਨੇ ਇਹ ਦੁੱਖ ਅੱਜ ਦਾ ਨਹੀਂ ਹੈ ਇਹ ਬਹੁਤ ਪੁਰਾਣਾ ਹੈ ਠੀਕ ਅੱਛਾ ਇੱਕ ਨਾਰਾ ਚੱਲਦਾ ਹੁੰਦਾ ਸੀ ਕਿ ਕਿਸਾਨ ਖੁਸ਼ਹਾਲ ਪਾਕਿਸਤਾਨ ਖੁਸ਼ਹਾਲ ਤੁਸੀਂ ਵੇਖ ਲਓ ਹੁਣ ਕਿਸਾਨ ਖੁਸ਼ਹਾਲ ਹੈ ਤੇ ਪਾਕਿਸਤਾਨ ਦਾ ਤੁਹਾਨੂੰ ਆਪਣੀ ਹਾਲਤ ਦਾ ਪਤਾ ਲੱਗ ਜਾਣਾ ਅੱਛਾ ਫਿਰ ਲੋਕ ਕਹਿੰਦੇ ਨੇ ਕਿ ਰਿਆਸਤ ਜਿਹੜੀ ਹੈ ਮਾਂ ਹੁੰਦੀ ਹੈ ਚਲੋ ਮੰਨ ਲੈਂਦੇ ਆ ਕਿ ਰਿਆਸਤ ਮਾਂ ਹੈ ਤੇ ਫਿਰ ਮੈਂ ਨਾ ਪਿਓ ਕਿਸਾਨ ਹੈ मैं ना वहाँ रियासत कमलिए किसान ना मार रंडी हो जाएंगी टाइम का ख्याल रखना तुम बस नहीं टाइम देखो मैं एक और गल करना सर वेखो ना साडी ਅਸੀਂ ਜਿਹੜੇ ਪੰਜਾਬੀ ਲੋਕ ਹਾਂ ਸਾਡੇ ਤੇ 3 ਘੰਟੇ ਵੀ 5 ਮਿੰਟਾਂ 'ਚ ਲੰਘ ਜਾਂਦੇ ਹੁੰਦੇ ਨੇ ਤੇ ਸਰ ਵੇਖੋ ਜਦੋਂ ਪੰਜਾਬੀ ਮਾਂ ਬੋਲੀ ਏ ਤੇ ਨਾਲ ਕਿਸਾਨੀ ਏ ਤੇ ਟਾਈਮ ਤੇ ਸਾਰਾ ਚੋਖਾ ਇਹਨੂੰ ਮਿਲਣਾ ਚਾਹੀਦਾ ਨਾ ਜੀ ਕੀ ਖਿਆਲ ਹੈ ਜੀ ਸਾਰੇ ਦੱਸੋ ਜ਼ਰਾ ਜਿਹੜਾ ਮਿਲਣਾ ਤਾਂ ਚਾਹੀਦਾ ਲੇਕਿਨ ਜਿਹੜਾ ਸਾਨੂੰ ਦਿੱਤਾ ਗਿਆ ਅਸੀਂ ਉਹਨੂੰ ਵਾਇਲੇਟ ਨਹੀਂ ਕਰਨਾ ਸਰ ਬਾਕੀਆਂ ਤੇ ਸਾਡੇ ਕੋਲ ਧੱਕੇ ਨਾਲ ਚੋਖਾ ਟਾਈਮ ਲੈ ਲਿਆ ਨਾ ਹੁਣ ਤੁਸੀਂ ਅਸਾਂ ਲੈ ਜਾਣਾ ਸਾਹਿਬ ਦਾ ਦੱਸ ਢਿੱਲੋਂ ਸਾਹਿਬ ਅੱਛਾ ਅੱਛਾ ਨਾ ਬੇਸਿਕਲੀ ਤੁਹਾਨੂੰ ਮੈਂ ਗੱਲ ਦੱਸਣਾ ਵਾ ਹਾਂਜੀ ਹਾਂਜੀ ਇਹ ਜੱਜ ਚਟਾਲੀ ਚੱਲੀ ਤਾਂ ਹੈ ਅੱਛਾ ਜੀ ਮੈਂ ਛੋਟੀ ਜਿਹੀ ਤੁਹਾਨੂੰ ਇੱਕ ਗੱਲ ਦੱਸਣਾ ਵਾ ਜਦੋਂ ਕਿਸਾਨ ਕੋਲੋਂ ਜਿਹੜੀ ਵੀ ਚੀਜ਼ ਜਾਂਦੀ ਹੈ ਨਾ ਉਹ ਸਾਡੇ ਪਾਕਿਸਤਾਨੀ ਰੁਪਈਏ 'ਚ ਜਾਂਦੀ ਹੈ ਜਦੋਂ ਸਾਨੂੰ ਵਾਪਸ ਮਿਲਦੀ ਉਹ ਡਾਲਰ ਨਾਲ ਮਿਲਦੀ ਹੈ ਤੇ ਮੈਂ ਅਕਸਰ ਆਉਂਦਾ ਹੁੰਦਾ ਵਾਂ ਸੋਸ਼ਲ ਮੀਡੀਆ ਤੇ ਕਿ ਯਾਰ ਸਾਰ ਸ਼ਾਇਦ ਤੁਸੀਂ ਡਾਲਰ ਨਾਲ ਕਰ ਦਿੱਤੀ ਏ ਤੇ ਯਾਰ ਸਾਡੀ ਕਿਸਾਨੀ ਵੀ ਡਾਲਰ ਨਾਲ ਕਰ ਛੱਡੋ ਅਗਲੀ ਗੱਲ ਸੁਣਨਾ ਮੈਂ ਤੁਹਾਡੀ ਹੀ ਕਰਨਾ ਪਿਆ ਗੱਲ ਮੈਂ ਤੁਹਾਡੀ ਗੱਲ ਕਰਨਾ ਪਿਆ ਹੁਣ ਛੋਟਾ ਜਿਹਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਦੱਸਣਾ ਵਾ ਇੱਕ ਗੱਲ ਹਰ ਘਰ ਦੇ ਵਿੱਚੋਂ ਗੱਲ ਹੋਣੀ ਹੈ ਸਾਡੇ ਕੋਲ ਆਲੂ ਜਾਂਦਾ ਮਿਸਾਲ ਤੌਰ ਤੇ 50-100 ਰੁਪਏ ਕਿਲੋ ਜਾਂਦਾ ਹੈ ਯਾਰ ਤੁਸੀਂ ਯਾਰ ਇੱਕ ਗੱਲ ਕਰ ਲੈਂਦੇ ਤੇ ਮੇਰਾ ਵੀਰ ਸਵਾਲ ਦੀ ਵਾਰੀ ਹੈ ਕਿ ਆਪਣਾ ਸੈਸ਼ਨ ਕਰ ਲਈ ਤੁਹਾਡੀ ਉਹ ਆਪਣਾ ਸੈਸ਼ਨ ਇੱਕ ਕਰ ਲਈ ਤੁਹਾਡੀ ਕੰਪਨੀ ਦੀ ਮਸ਼ਹੂਰੀ ਹੋ ਗਈ ਬਸ ਦੁਬਾਰਾ ਨਹੀਂ ਸਾਹ ਲੈ ਜ਼ਰਾ ਅੱਛਾ ਆਲੂ ਸਾਡੇ ਕੋਲ ਜਾਂਦਾ ਹੈ ਇਹ ਕੋਈ 150 ਜਾਂਦਾ ਹੈ ਇੱਕ ਮਿਸਾਲ ਦਿੰਦੇ ਆਪਾਂ ਜਦੋਂ ਵਾਪਸ ਸਾਨੂੰ ਆਲੂ ਮਿਲਦਾ ਨਾ ਜੀ 2000 ਰੁਪਏ ਕਿਲੋ ਮਿਲਦਾ ਹੈ ਆਡਾ ਚਿਪਸ ਹੈ ਤੁਹਾਡੀ ਕੀ ਖਰਚਾ ਹੈ ਉਹ ਦਿਨ ਦੁਗਣਾ ਤੇ ਰਾਤ ਚੁਗਣਾ ਤਰੱਕੀ ਕਰਦਾ ਹੈ ਮਿੱਲ ਵਾਲਾ ਇੰਝ ਹੀ ਏ ਗੰਨੇ ਵਾਲੀਆਂ ਮਿੱਲਾਂ ਇੰਝ ਹੀ ਖੱਟੀ ਕਰਦੀਆਂ ਨੇ ਪਈਆਂ ਇੰਝ ਹੀ ਚੌਲਾਂ ਵਾਲੀਆਂ ਮਿੱਲਾਂ ਇੰਝ ਹੀ ਉਹ ਆਟੇ ਵਾਲੀਆਂ ਜਿਹੜੀ ਚੱਕੀਆਂ ਹੁੰਦੀਆਂ ਉਹ ਮਿੱਲਾਂ ਬਣ ਗਈਆਂ ਨੇ ਉਹ ਵੀ ਇੰਝ ਹੀ ਖੱਟੀਆਂ ਕਰਦੀਆਂ ਨੇ ਪਈਆਂ ਉਹ ਵਾਪਸ ਤੁਹਾਨੂੰ ਡਾਲਰ ਦੇ ਰੇਟ ਨਾਲ ਮਿਲਦਾ
ਠੀਕ ਹੋ ਗਿਆ ਜੀ। ਹੁਣ ਇਹ ਸਾਰਾ ਜਦੋਂ ਮੈਂ ਜਿਵੇਂ ਗੱਲ ਟੋਰੀ ਏ ਕਿ ਇਹ ਬਾਦਸ਼ਾਹੀਆਂ ਇਹ ਸਾਡੇ ਤੇ ਚੱਲੀਆਂ ਨੇ, ਹਕੂਮਤਾਂ ਸਾਡੇ ਤੇ ਚੱਲੀਆਂ ਨੇ, ਠੀਕ ਹੈ ਜੀ, ਤੇ ਇਹ ਦੁੱਖ ਪੁਰਾਣਾ ਹੈ। ਇਹ ਨਿਜ਼ਾਮ ਇੱਕ ਮਾਲੀਆਤੀ ਨਿਜ਼ਾਮ, ਇਹ ਮਾਸ਼ੀ ਤਬਕਾਤੀ ਨਿਜ਼ਾਮ, ਇਹ ਸਰ ਉਹ ਬਦਲਣਾ ਪੈਣਾ ਹੈ। ਹਕੂਮਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕੋਈ ਕਫਨ ਲਾ ਜਾਂਦੀ ਏ, ਕੋਈ ਡੰਡਾ ਠੋਕ ਜਾਂਦੀ ਏ, ਕੋਈ ਮੱਖਣ ਮੁੱਛਾਂ 'ਚ ਮੱਖਣ ਲਾ ਜਾਂਦੀ ਏ। ਇਹ ਕੰਮ ਨਹੀਂ ਹੈ। ਕੰਮ ਇਸ ਨਿਜ਼ਾਮ ਨੂੰ ਬਦਲਣਾ, ਇਹ ਮਾਸ਼ੀ ਤਬਕਾਤੀ ਜਿਹੜਾ ਨਿਜ਼ਾਮ ਹੈ ਉਹਨੂੰ ਬਦਲਣਾ। ਜਦੋਂ ਜਿੰਨੀ ਦੇਰ ਤੱਕ ਕਿਸਾਨ ਮਜ਼ਦੂਰ ਮਿਹਨਤਕਸ਼ ਅੱਗੇ ਨਾ ਆਇਆ, ਇਹ ਮਸਲੇ ਹੱਲ ਨਹੀਂ ਜੇ ਹੋਣੇ। ਵੈਰੀ ਗੁੱਡ। ਮੈਂ ਤੁਹਾਨੂੰ ਨਾ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਵਾਂ, ਇਹ ਤਬਕਾਤੀ ਨਿਜ਼ਾਮ ਕੀ ਹੈ। ਝਟਕੀ ਜੀ ਗੱਲ 'ਚ ਮੇਰੇ ਕੋਲ ਦੀ ਮੇਰੇ ਲੱਗਦਿਆਂ ਦੀ ਗੱਲ ਹੈ। ਬਰਾਦਰੀ ਪਹਿਲੇ ਨੰਬਰ 'ਤੇ ਮਾਜ਼ਰਤ ਮੈਂ ਕਰਨਾ ਵਾਂ, ਕਿਉਂਕਿ ਅਸੀਂ ਸਾਰੇ ਬਾਬੇ ਆਦਮ ਦੀ ਔਲਾਦ ਹਾਂ ਅਤੇ ਸਾਡੀਆਂ ਪਹਿਚਾਨਾਂ ਨੇ, ਸਾਡੀ ਕੰਮਾਂ ਨਾਲ ਪਹਿਚਾਨਾਂ ਨੇ। ਕੋਈ ਵੀ ਆਵੇ ਤਾਂ ਉਹ ਅੱਗੇ ਕੱਲ੍ਹ ਗੱਲ ਹੁੰਦੀ ਸੀ ਪਈ, ਉਹਨੇ ਕਿਹਾ ਯਾਰ ਮੈਨੂੰ ਨਾ ਮੇਰੇ 'ਤੇ ਸਵਾਲ ਕੀਤਾ ਕਿ ਤੁਸੀਂ ਯਾਰ ਵੀਰੇ ਕੌਣ ਹੋ, ਕੋਈ ਰਾਜਪੂਤ ਹੋ ਕਿ ਜੱਟ ਹੋ। ਮੈਂ ਕਿਹਾ ਯਾਰ ਅਸੀਂ ਬਾਬੇ ਨਾਲ ਆਦਮ ਦੇ ਸ਼ਰੀਕੇ 'ਚੋਂ ਯਾਰ, ਉਹ ਸਾਰੇ ਅਸੀਂ ਇੱਕ ਹੀ ਹਾਂ ਯਾਰ। ਮਾਜ਼ਰਤ ਨਾਲ ਗੱਲ ਕਰਨ ਲੱਗਾ ਵਾਂ, ਕਿਉਂਕਿ ਸਾਡੇ ਕੋਲ ਤਬਕਾਤੀ ਨਿਜ਼ਾਮ ਤੁਹਾਨੂੰ ਦੱਸਣ ਲੱਗਾ। ਇੱਕ ਨਾ ਸਾਡੇ ਕੋਲ, ਮੈਂ ਨਾਂ ਨਹੀਂ ਲੈਣਾ, ਅਤੇ ਉਹ ਨਾਲ ਦੇ ਪਿੰਡ ਦੇ ਵਿੱਚ ਨਾ ਉਹ ਨਾਈਆਂ ਨੇ ਇੱਕ ਨਾ ਮੱਝ ਲੈ ਲਈ, ਮੱਝ ਲੈ ਲਈ ਅਤੇ ਉਹ ਚੌਧਰੀਆਂ ਨੇ ਸਰਕਾਰ ਮੱਝ ਕਢਾ ਦਿੱਤੀ। ਚੌਧਰੀ ਸਾਹਿਬ ਨੇ ਮੱਝ ਕਢਾ ਕੇ ਅਤੇ ਖੁਰੇ ਦੇ ਨਾਲ ਆਪ ਲੱਗ ਗਿਆ। ਹੁਣ ਪੁੱਤਰ ਨੂੰ ਪਤਾ ਸੀ ਕਿ ਮੱਝ ਨੇ ਮੇਰੇ ਪਿਓ ਕਢਾਈਏ, ਤੂੰ ਨੇ ਕਿਹਾ ਪਿਓ ਕਿੰਨਾ ਜ਼ੁਲਮ ਕੀਤਾ ਜੀ, ਮੱਝ ਵੀ ਤੂੰ ਆਪ ਕਢਾਈਏ, ਖੁਰੇ ਤੇ ਵੀ ਆਪ ਤੂੰ ਲੱਗ ਗਏ। ਉਹਨੇ ਆਖਿਆ, ਉਹਨੂੰ ਗਾਲ ਕੱਢ ਕੇ ਉਹਨੇ ਆਖਿਆ, ਉਹਨਾਂ ਤੁਸੀਂ ਕਿਸੇ ਜੋਗੇ ਨਹੀਂ ਹੈ। ਉਹਨੇ ਜੇ ਇਹਨੇ ਮੱਝ ਲੈ ਲਈਏ ਤੇ ਲੱਸੀ ਆਪਣੇ ਘਰੋਂ ਪੀਣੀ ਹੈ, ਤੇ ਫਿਰ ਅਸੀਂ ਚੋਰੀ ਕਾਹਦੇ ਆ। ਅਸੀਂ ਜਨਾਬ, ਅਸੀਂ ਉਹ ਕਿਸਾਨ ਆ, ਅਸੀਂ ਸੱਚੀ ਮੁੱਚੀ ਉਹ ਤਬਕਾਤੀ ਨਿਜ਼ਾਮ ਦੇ ਅਸੀਂ ਸਾਰੇ ਹੀ ਕਮੀ ਆ।